ਦੁਬਾਰਾ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਟੂਲ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਵੀਸਲਾ ਪਰਿਵਾਰ ਪ੍ਰੈਜ਼ੀਡੈਂਟ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਪਈ ਜਾਰਜੀਆ ਦੇ ਵਿੱਚ ਇੱਕ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਹੋਈ ਹੈਗੀ ਆ। ਹੁਣ 4 ਜਾਣਿਆਂ ਦੀ ਮੌਤ ਕਨਫਰਮ ਹੋ ਚੁੱਕੀ ਆ। 14 ਸਾਲਾਂ ਦਾ ਜਿਹੜਾ ਸਸਪੈਕਟ ਆ, ਸ਼ੂਟਰ ਆ, ਉਹ ਬੈਂਡ ਜਾਰਜੀਆ ਦੇ ਵਿੱਚ ਜਿਹੜਾ ਹਾਈ ਸਕੂਲ ਅਪਲੇਚੀ ਹਾਈ ਸਕੂਲ ਉੱਥੇ ਪੜ੍ਹਦਾ ਸੀ ਤੇ ਉੱਥੇ ਹੀ ਉਸਨੇ ਜਿਹੜੀਆਂ ਆ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ 2 ਟੀਚਰਸ ਤੇ 2 ਸਟੂਡੈਂਟਸ ਉਹਨਾਂ ਦੀ ਮੌਤ ਹੋ ਗਈ ਹੈਗੀ ਆ। 45 ਸ਼ੂਟਿੰਗਸ ਜਿਹੜੀਆਂ ਡੈਡਲੀਐਸਟ ਜੇ ਗਿਣੀਆਂ ਜਾਣ ਇਸ ਸਾਲ ਦੀਆਂ, ਉਹਨਾਂ ਚੋਂ ਸਭ ਤੋਂ ਖਤਰਨਾਕ ਇਹ ਜਿਹੜੀ ਸ਼ੂਟਿੰਗ ਗਿਣੀ ਜਾ ਰਹੀ ਹੈਗੀ ਆ। 11 ਸ਼ੂਟਿੰਗਸ ਹੋ ਚੁੱਕੀਆਂ, ਜਿਹਦੇ ਵਿੱਚ 4 ਜਾਂ ਇਸ ਤੋਂ ਵੱਧ ਜਿਹੜੇ ਲੋਕ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਸੋ ਹੁਣ ਉੱਥੇ ਦੇ ਜਿਹੜੇ ਅਟਾਰਨੀ ਜਨਰਲ ਆ ਉਹ ਇਹ ਕਹਿ ਰਿਹਾ ਵੀ ਜਿਹੜਾ 14 ਸਾਲਾਂ ਦਾ ਸਸਪੈਕਟ ਆ ਉਹਨੂੰ ਐਜ਼ ਏ ਅਡਲਟ ਜਿਹੜਾ ਆ ਉਹ ਚਾਰਜ ਕੀਤਾ ਜਾਊਗਾ। ਜੀ ਬਿਲਕੁਲ। ਸੋ ਇਹ ਬੜੀ ਮੰਦਭਾਗੀ ਘਟਨਾ ਆ। ਸੋ 4 ਜਣਿਆਂ ਦੀ ਜਿਹੜੀ ਮੌਤ, ਜਿੱਦਾਂ ਸਵੇਰੇ ਵੀ ਆਪਾਂ ਦੱਸ ਰਹੇ ਸੀ ਵੀ ਉਸ ਟਾਈਮ ਦੇ ਉੱਤੇ ਇਹ ਦੱਸਿਆ ਸੀਗਾ ਵੀ ਕੈਜੂਅਲਟੀਜ਼ ਹੈਗੀਆਂ ਆ। ਲੋਕਲ ਹਸਪਤਾਲਾਂ ਨੇ ਵੀ ਜਿਹੜਾ ਉਹ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਇਲਾਜ ਜਿਹੜੇ ਉਹ ਆਏ ਆ। 14 ਸਾਲ ਦਾ ਕਿੱਡਾ ਕੁ ਨਿਆਣਾ ਹੁੰਦਾ ਤੇ ਉਹ ਦੇਖੋ ਵੀ ਕਿੱਡੀ ਘਿਨਾਉਣੀ ਘਟਨਾ ਨੂੰ ਉਸਨੇ ਜਿਹੜਾ ਉਹ ਅੰਜਾਮ ਦਿੱਤਾ। ਇੱਕ ਵਾਰੀ ਫੇਰ ਇਸ ਘਟਨਾ ਤੋਂ ਬਾਅਦ ਦੇ ਵਿੱਚ ਫਿਰ ਦੁਬਾਰਾ ਜਿਹੜੀ ਚਰਚਾ ਆ ਉਹ ਗਨਜ਼ ਨੂੰ ਲੈ ਕੇ ਜਿਹੜੀ ਉਹ ਚੱਲੂਗੀ, ਪਰ ਇਹ ਮੈਂਟਲ ਸਥਿਤੀ ਨੂੰ ਲੈ ਕੇ ਕੀ ਕਰ ਰਹੇ ਆ, ਕੀ ਜਿਹੜਾ ਉਹ ਹੋਊਗਾ, ਉਸ ਨੂੰ ਲੈ ਕੇ ਅਜੇ ਵੀ ਜਿਹੜਾ ਉਹ ਕੋਈ ਖਾਸ ਜਿਹੜਾ ਆ ਉਹ ਫਰਕ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਹਾਲਾਤ ਉੱਦਾਂ ਦੇ ਉੱਦਾਂ ਹੀ ਜਿਹੜੇ ਉਹ ਬਣਦੇ ਜਾ ਰਹੇ ਆ। ਵਿਟਨੈਸਿਸ ਜਿਹੜੇ ਉੱਥੇ ਸੀ, 16 ਸਾਲਾਂ ਦੀ ਲੈਲਾ ਸਾਇਰਤ, ਉਹ ਕਹਿੰਦੀ ਵੀ ਅਲਜੈਬਰਾ ਕਲਾਸ ਦੇ ਵਿੱਚ ਸ਼ੂਟਰ ਦੇ ਨਾਲ ਜਿਹੜੀ ਉਹ ਬੈਠਦੀ ਹੁੰਦੀ ਸੀ। ਉਹ ਕਲਾਸ ਕਹਿੰਦੀ ਛੱਡ ਕੇ ਜਲਦੀ ਚਲੇ ਗਈ ਸੀਗੀ ਤੇ ਕਹਿੰਦੇ ਵੀ ਉਹਦੇ ਕੋਲ ਬਾਥਰੂਮ ਪਾਸ ਨਹੀਂ ਸੀਗਾ ਤੇ ਉਹ ਸਕਿਪ ਕਰਨ ਬਾਰੇ ਜਿਹੜੀ ਉਹ ਸੋਚ ਰਹੀ ਸੀ। ਐਂਡ ਤੱਕ ਜਦੋਂ ਉਹ ਕਲਾਸ ਦੀ ਜਿਹੜੀ ਉਹ ਹੋਈ ਤੇ ਉਹਨੇ ਜਿਹੜਾ ਉਹ ਦੱਸਦੀ ਆ ਵੀ ਕਿਸੇ ਨੇ ਉਹਨੂੰ ਦੱਸਿਆ ਵੀ ਟੀਚਰ ਲਾਊਡ ਸਪੀਕਰ ਦੇ ਉੱਤੇ ਕਹਿ ਰਿਹਾ ਵੀ ਆਪਣੀ ਈਮੇਲ ਜਿਹੜੀ ਉਹ ਚੈੱਕ ਕਰੋ। ਦੇਖੋ ਵੀ ਇਹ ਬਾਲ ਜਿਹੜੀ ਉਹ ਉਸਦਾ ਬਚਾਅ ਵੀ ਜਿਹੜਾ ਉਹ ਹੋ ਗਿਆ। ਸੋ ਕਹਿੰਦੇ ਵੀ ਸਟੂਡੈਂਟਸ ਜਿਹੜੇ ਉਹ ਦੱਸ ਰਹੇ ਸੀਗੇ ਵੀ ਇੱਦਾਂ ਦੇ ਟਰੋਮੇ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪਿਆ ਆ। AR-15 ਸਟਾਈਲ ਰਾਈਫਲ ਦਾ ਇਸਤੇਮਾਲ ਇੱਕ ਵਾਰੀ ਫੇਰ ਇਸ ਸਸਪੈਕਟ ਨੇ, ਇਸ ਜਿਹੜਾ ਕਥਿਤ ਕਾਤਲ ਆ ਜਿਹਨੇ ਮਾਸ ਸ਼ੂਟਿੰਗ ਕੀਤੀ ਆ, ਉਸਨੇ ਜਿਹੜਾ ਉਹ ਕੀਤਾ ਸੀ। ਹੁਣ ਤੱਕ ਓਵਰਆਲ ਹਰਜੋਤ ਸਿੰਘ ਜੀ ਸਕੂਲ ਨੂੰ ਛੱਡ ਦਈਏ ਤਾਂ ਸਾਰੀਆਂ ਜੇ ਦੇਖਿਆ ਜਾਵੇ ਤਾਂ 385 ਮਾਸ ਸ਼ੂਟਿੰਗਸ ਇਸ ਸਾਲ ਕੱਲੀਆਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ, ਗਨ ਵਾਇਲੈਂਸ ਆਰਕਾਈਵ ਦੇ ਅਨੁਸਾਰ। ਜੀ ਅਗਲੀ ਖਬਰ ਵੱਲ ਚਲੀਏ ਤੇ ਹਾਈਵੇ 99 ਜਿਹੜਾ ਸੈਕਰਾਮੈਂਟੋ ਦੇ ਵਿੱਚ ਹੈਗਾ ਆ, ਉੱਥੇ ਅੱਜ ਇੱਕ ਬਾਅਦ ਦੁਪਹਿਰ ਕਾਫੀ ਵੱਡਾ ਕ੍ਰੈਸ਼ ਹੋਇਆ, ਜਿਹਦੇ ਨਾਲ ਹਾਈਵੇ ਨੂੰ ਕਾਫੀ ਘੰਟੇ ਬੰਦ ਕਰਨਾ ਪਿਆ ਤੇ ਮੀਲਾਂ ਬੱਧੀ ਜਿਹੜਾ ਟ੍ਰੈਫਿਕ ਆ ਉਹ ਹਾਈਵੇ 99 ਤੇ ਬ੍ਰੌਡਵੇ ਜਿਹੜਾ ਆਫ ਰੈਂਪ ਆ ਉੱਥੇ ਹੋ ਗਿਆ। ਹੁਣ CHP ਦੇ ਮੁਤਾਬਕ ਸਾਰਾ ਜਿਹੜਾ ਟ੍ਰੈਫਿਕ ਆ ਉਸ ਨੂੰ ਕਲੀਅਰ ਕਰ ਦਿੱਤਾ ਗਿਆ ਹੈ। ਜਿਹੜੀਆਂ ਸੱਟਾਂ ਲੱਗੀਆਂ, ਪੋਸੀਬਲ ਇੰਜਰੀਜ਼, ਉਹ ਹਜੇ ਕਲੀਅਰ ਨਹੀਂ ਹੈਗੀਆਂ। ਜੋ ਇੰਪੈਕਟਡ ਲੇਨ ਸੀਗੀਆਂ ਬ੍ਰੌਡਵੇ ਆਫ ਰੈਂਪ ਦੇ ਉੱਤੇ, ਉਹਨਾਂ ਨੂੰ ਖੋਲ ਦਿੱਤਾ ਗਿਆ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਉਸ ਇੱਕ ਲਾਸੂਟ ਨੂੰ ਸੈਟਲ ਕੀਤਾ ਆ ਸੈਕਰਾਮੈਂਟੋ ਦੇ ਇੱਕ ਸਬਅਰਬ ਦੇ ਨਾਲ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ ਨੂੰ ਜਿਹੜਾ ਉਹ ਲੈ ਕੇ। ਜਿਹੜੇ ਸੈਕਰਾਮੈਂਟੋ ਦੇ ਵਿੱਚ ਇਹ ਸਬਅਰਬ ਸੀਗਾ, ਕਹਿੰਦੇ ਵੀ ਇਹ ਇੱਥੇ ਬਣਾਏ ਜਾਣੇ ਸੀਗੇ ਅਫੋਰਡੇਬਲ ਹਾਊਸਿੰਗ ਰੈਜ਼ੀਡੈਂਟਸ ਦੇ ਲਈ, ਜਿਹੜੀ ਹੋਮਲੈਸਨੈਸ ਦਾ ਜਿਹੜੇ ਸ਼ਿਕਾਰ ਹੈਗੇ ਨੇ ਉਹਨਾਂ ਦੇ ਲਈ। ਸੋ ਕਹਿੰਦੇ ਵੀ ਹੁਣ ਸੈਟਲਮੈਂਟ ਜਿਹੜੀ ਅੱਜ ਐਲਾਨੀ ਗਈ ਆ ਗਵਰਨਰ ਗੈਵਿਨ ਨਿਊਸਮ ਦੀ ਐਡਮਿਨਿਸਟ੍ਰੇਸ਼ਨ
ਦੇ ਦੁਆਰਾ ਐਲਗਰੋਵ ਦੇ ਵਿੱਚ ਕਹਿੰਦੇ ਵੀ ਇਲੀਗਲੀ ਡਿਨਾਈ ਕਰ ਦਿੱਤਾ ਗਿਆ ਸੀਗਾ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ। ਇਹ ਸੈਟਲਮੈਂਟ ਦਾ ਮਤਲਬ ਆ ਸਿਟੀ ਨੂੰ ਹੁਣ ਆਇਡੈਂਟੀਫਾਈ ਕਰਨੀ ਪਊਗੀ ਇੱਕ ਨਵੀਂ ਜਗ੍ਹਾ ਜਿੱਥੇ ਅਫੋਰਡੇਬਲ ਹਾਊਸਿੰਗ ਉਸ ਇਲਾਕੇ ਦੇ ਵਿੱਚ ਬਣ ਸਕਦੀ ਆ, ਜਿੱਥੇ ਗੁੱਡ ਐਕਸੈਸ ਹੋਵੇ ਇਕਨੋਮਿਕ, ਐਜੂਕੇਸ਼ਨਲ ਤੇ ਹੈਲਥ ਰਿਸੋਰਸਿਸ ਦਾ 1 ਜੁਲਾਈ 2025 ਤੱਕ। ਕਹਿੰਦੇ ਵੀ ਸਟੇਟ ਨੇ ਜਿਹੜਾ ਆ ਹੁਣ ਹੋਰ ਵੀ ਜ਼ਿਆਦਾ ਓਵਰਸਾਈਟ ਜਿਹੜੀ ਉਹ ਰੱਖਣਗੇ ਸਿਟੀ ਦੇ ਅਪਰੂਵਲ ਪ੍ਰੋਸੈਸ ਦੇ ਵਿੱਚ, ਜਿਹੜੀ ਅਫੋਰਡੇਬਲ ਹਾਊਸਿੰਗ ਅਗਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਬਣਾਉਣੀ ਆ। ਅਟਾਰਨੀ ਜਨਰਲ ਜਿਹੜੇ ਨੇ ਰੌਬ ਬੌਂਟਾ ਕੈਲੀਫੋਰਨੀਆ ਦੇ ਜੋ ਕਿ ਡੈਮੋਕ੍ਰੇਟ ਨੇ, ਉਹਨਾਂ ਨੇ ਕਿਹਾ ਆ ਵੀ ਇੰਨਾ ਜ਼ਿਆਦਾ ਸਮਾਂ ਜਿਹੜਾ ਹੁਣ ਨਹੀਂ ਲੱਗਣਾ ਚਾਹੀਦਾ ਐਲਗਰੋਵ ਨੂੰ ਜਿਹੜੀ ਜ਼ਿਆਦਾ ਅਫੋਰਡੇਬਲ ਹਾਊਸਿੰਗ ਆ ਉਹ ਬਣਾਉਣ ਦੇ ਲਈ। ਹਾਊਸਿੰਗ ਲਾਜ਼ ਕਹਿੰਦੇ ਵੀ ਇਹ ਸੁਜੈਸ਼ਨ ਨਹੀਂ ਹੈਗੇ, ਇਹ ਲਾਅ ਨੇ ਤੇ ਇਹਨਾਂ ਦੀ ਪਾਲਣਾ ਜਿਹੜੀ ਉਹ ਕਰਨੀ ਹੀ ਜਿਹੜੀ ਉਹ ਪਵੇਗੀ। ਸੋ ਨਿਊਸਮ ਹੋਣਾ ਨੇ ਇਹ ਵੀ ਦੱਸਿਆ ਵੀ 2022 ਦੇ ਵਿੱਚ ਉਹਨਾਂ ਨੇ ਆਰਜੀ ਤੌਰ ਦੇ ਉੱਤੇ ਫੰਡਿੰਗ ਵੀ ਜਿਹੜੀ ਆ ਉਹ ਰੋਕ ਲਈ ਸੀ ਲੋਕਲ ਗਵਰਨਮੈਂਟਸ ਤੋਂ, ਜਿਹੜੇ ਹੋਮਲੈਸਨੈਸ ਨੂੰ ਘਟਾਉਣ ਦੇ ਲਈ ਕੋਈ ਜਿਹੜੇ ਆ ਕਦਮ ਜਿਹੜੇ ਨਹੀਂ ਚੁੱਕ ਰਹੇ ਹੈਗੇ। ਇਸ ਤੋਂ ਇਲਾਵਾ ਆਲਰੇਡੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਦਰਨ ਕੈਲੀਫੋਰਨੀਆ ਸਿਟੀ ਹੰਟਿੰਗਟਨ ਬੀਚ ਦੇ ਉੱਤੇ ਵੀ ਲਾਸੂਟ ਦਰਜ ਕੀਤਾ ਆ, ਕਿਉਂਕਿ ਉਹ ਵੀ ਸਟੇਟ ਦੇ ਜਿਹੜੇ ਹਾਊਸਿੰਗ ਲਾਜ਼ ਆ ਉਹਨਾਂ ਨੂੰ ਜਿਹੜਾ ਉਹ ਨਹੀਂ ਮੰਨ ਰਹੇ ਹੈਗੇ। ਹੁਣ ਐਲਗਰੋਵ ਨੂੰ ਸਟੇਟ ਨੂੰ $1.5 ਲੱਖ ਅਟਰਨੀ ਤੇ ਲੀਗਲ ਫੀਸ ਦੇ ਲਈ ਦੇਣਾ ਪਊਗਾ ਤੇ ਲੋਕਲ ਅਧਿਕਾਰੀ ਜਿਹੜੇ ਉਹ ਕਹਿੰਦੇ ਵੀ ਉਹ ਖੁਸ਼ ਨੇ ਸੈਟਲਮੈਂਟ ਦੇ ਲਈ, ਤੇ ਕਹਿੰਦੇ ਵੀ ਇਹਦੇ ਨਾਲ ਜਿਹੜੀ ਸਿਟੀ ਦੀ ਕੋਸ਼ਿਸ਼ ਚੱਲ ਰਹੀ ਹੈ ਅਫੋਰਡੇਬਲ ਹਾਊਸਿੰਗ ਨੂੰ, ਉਸ ਨੂੰ ਅੰਡਰਸਕੋਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਓਲਡ ਟਾਊਨ ਪ੍ਰੋਜੈਕਟ ਸੀਗਾ ਜਿਸ ਦਾ ਨਾਮ ਸੀਗਾ ਓਕ ਰੋਜ਼ ਅਪਾਰਟਮੈਂਟ। 2022 ਦੀ ਇਹ ਜਿਹੜੀ ਗੱਲ ਆ ਜਿਹੜੀ ਐਲਗਰੋ ਪਲੈਨਿੰਗ ਕਮਿਸ਼ਨ ਨੇ ਉਦੋਂ ਡਿਨਾਈ ਕਰ ਦਿੱਤਾ ਸੀਗਾ ਤੇ ਹੁਣ ਇਹਨਾਂ ਨੇ ਬਾਅਦ ਦੇ ਵਿੱਚ ਲਾਸੂਟ ਦਰਜ ਕੀਤਾ ਹੈ। ਸੂਬੇ ਦੇ ਵਿੱਚ ਅਜੇ ਵੀ 2.5 ਮਿਲੀਅਨ ਘਰਾਂ ਦੀ ਦਰਕਾਰ ਆ 2023 ਤੱਕ, ਜਿੰਨੀ ਡਿਮਾਂਡ ਜਿਹੜੀ ਆ ਘਰਾਂ ਨੂੰ ਲੈ ਕੇ ਵਧੀ ਪਈ ਆ। ਲੋਕ ਜਿਹੜੇ ਉਹ ਘਰ ਬਾਏ ਕਰਨਾ ਚਾਹੁੰਦੇ ਆ ਪਰ ਅਫੋਰਡੇਬਿਲਟੀ ਇੱਕ ਵੱਡਾ ਜਿਹੜਾ ਉਹ ਇਸ਼ੂ ਆ ਰਿਹਾ ਹੈ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਇੱਕ ਵੀਕਐਂਡ ਹੋਟਲ ਸੀ ਜਿਸ ਦੀ ਰਿਮੋਡਲਿੰਗ ਚੱਲ ਰਹੀ ਸੀ, ਉਹ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਹੈਗਾ। ਫਾਇਰ ਫਾਈਟਰਸ ਨੂੰ ਕਾਫੀ ਲੰਮਾ ਸਮਾਂ ਹਾਈਲੈਂਡ ਜਿਹੜਾ ਰੋਡ ਹੈਗਾ, ਹਾਈਲੈਂਡ ਡਰਾਈਵ 1200 ਬਲਾਕ ਆਫ ਹਾਈਲੈਂਡ ਡਰਾਈਵ, ਉੱਥੇ ਰੈਡੀਸਨ ਇਨ ਹੋਟਲ ਆ ਜਿਸ ਦੀ ਰਿਮੋਡਲਿੰਗ ਚੱਲ ਰਹੀ ਸੀ, ਉੱਥੇ ਅੱਗ ਲੱਗੀ। ਬਾਅਦ ਦੁਪਹਿਰ ਤੇ ਉਸ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਤੇ ਹੋਟਲ ਦਾ ਬਹੁਤ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ। ਹੋਟਲ ਦੇ ਮਾਲਕ ਅੰਕਿਤ ਪੰਚਲ ਨੇ ਕਿਹਾ ਆ ਵੀ ਮੈਂ ਬਿਲਡਿੰਗ 2020 ਦੇ ਵਿੱਚ ਲਈ ਸੀ, ਫਿਰ ਕਰੋਨਾ ਵਾਇਰਸ ਆ ਗਿਆ, ਉਸ ਤੋਂ ਬਾਅਦ ਕੁਝ ਕਰ ਨਹੀਂ ਸਕੇ ਤੇ ਹੁਣ ਕੁਝ ਸਮੇਂ ਤੋਂ ਅਸੀਂ ਰਿਮੋਡਲ ਕਰ ਰਹੇ ਸੀ। ਲਗਭਗ 80% ਸਾਡੀ ਜਿਹੜੀ ਬਿਲਡਿੰਗ ਆ ਉਹ ਰਿਮੋਡਲ ਹੋ ਚੁੱਕੀ ਸੀਗੀ ਤੇ ਹੁਣ ਜਿਹੜੀ ਆ ਉਹ ਅੱਗ ਦੀ ਭੇਂਟ ਚੜ ਗਈ ਹੈ ਜੀ। ਅਗਲੀ ਗੱਲ ਕਰੀਏ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੇਟ ਪਾਰਟੀ ਵੱਲੋਂ ਕਮਲਾ ਹੈਰਿਸ, ਉਸ ਨੇ ਕੈਪੀਟਲ ਗੇਨ ਟੈਕਸ ਦੇ ਵਿੱਚ ਆਪਣਾ ਨਵਾਂ ਪਲਾਨ ਉਸ ਨੂੰ ਪੇਸ਼ ਕੀਤਾ ਜਿਹਦੇ ਵਿੱਚ 28% ਕੈਪੀਟਲ ਗੇਨ ਟੈਕਸ ਇਹ ਸੋਚ ਰਹੇ ਆ। ਬਾਈਡਨ ਹੁਣਾਂ ਨੇ ਇਸੇ ਦੇ ਉੱਤੇ 40% ਟੈਕਸ ਲਾਉਣ ਦੀ ਗੱਲ ਜਿਹੜੀ ਉਹ ਆਖੀ ਸੀਗੀ। ਸੋ ਕਹਿੰਦੇ ਵੀ 1 ਮਿਲੀਅਨ ਜਾਂ ਇਸ ਤੋਂ ਵੱਧ ਇਨਕਮ ਵਾਲੇ ਲੋਕਾਂ ਦੇ ਉੱਤੇ ਜਿਨ੍ਹਾਂ ਦੀ ਹਾਊਸ ਹੋਲਡ ਦੇ ਵਿੱਚ ਇੰਨੀ ਇਨਕਮ ਆ ਉਹਨਾਂ ਦੇ ਉੱਤੇ 28% ਟੈਕਸ ਦੀ ਜਿਹੜੀ ਇਹਨਾਂ ਨੇ ਗੱਲ ਆਖੀ ਆ। 2025 ਦੇ ਫਿਸਕਲ ਈਅਰ ਬਜਟ ਦੇ ਵਿੱਚ ਇਹਨਾਂ ਨੇ 39.6% ਜੋ ਬਾਈਡਨ ਨੇ ਆਖਿਆ ਸੀਗਾ। ਇਕਨੋਮਿਕ ਪਲਾਨ ਹੁਣ 60 ਦਿਨ ਰਹਿ ਗਏ ਇਲੈਕਸ਼ਨ ਨੂੰ, ਉਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੈਂਟ ਲਗਾਤਾਰ ਕਰ ਰਹੇ ਆ। 6 ਦਿਨਾਂ ਨੂੰ ਇਹਨਾਂ ਦਾ ਪਹਿਲਾ ਡਿਬੇਟ ਡੋਨਲਡ ਟਰੰਪ ਦੇ ਨਾਲ ਹੋਣ ਵਾਲਾ ਆ। ਕਮਲਾ ਹੈਰਿਸ ਨਾਲ ਕਹਿੰਦੇ ਵੀ ਇਹ ਵੀ ਅਨਾਉਂਸ ਕੀਤਾ ਆ ਵੀ ਉਹ ਸਮਾਲ ਬਿਜ਼ਨਸ ਨੂੰ $50,000 ਦੀ ਜਿਹੜੀ ਟੈਕਸ ਡਿਡਕਸ਼ਨ ਆ ਸਟਾਰਟਅਪ ਐਕਸਪੈਂਸਿਸ ਦੇ ਲਈ ਉਹ ਵੀ ਜਿਹੜੀ ਆ ਇਸ ਪ੍ਰਪੋਜ਼ਲ ਦੇ ਤਹਿਤ ਪ੍ਰੋਵਾਈਡ ਕਰਨਗੇ। ਅਗਲੀ ਵਾਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕੱਲ ਇੱਕ ਗੈਸ ਸਟੇਸ਼ਨ ਦੇ ਉੱਤੇ ਜਿਹੜਾ ਕੈਸ਼ੀਅਰ ਆ ਕੰਮ ਕਰ ਰਿਹਾ ਸੀ ਉਸ ਨੂੰ ਲੁੱਟਿਆ ਗਿਆ। ਫਾਸਟ ਟ੍ਰਿਪ ਕਲਿੰਟਨ ਤੇ ਚੈਸਟਨਟ ਐਵਨਿਊ ਦੇ ਉੱਤੇ ਹੈਗਾ। ਕੱਲ ਨਹੀਂ ਸੌਰੀ ਅੱਜ ਤੜਕੇ ਸਵੇਰੇ 5:35 ਤੇ ਕਹਿੰਦੇ ਜਿਹੜੇ ਸਸਪੈਕਟ ਆ ਇਹ ਸਟੋਰ ਦੇ ਵਿੱਚ ਆਇਆ ਤੇ ਇਸ ਨੇ ਮੂੰਹ ਸਿਰ ਆਪਣਾ ਲਕੋਇਆ ਹੋਇਆ ਸੀਗਾ ਤੇ ਆਂਦੇ ਨੇ ਜਿਹੜੀ ਗਨ ਆ ਉਹ ਕਲਰਕ ਦੇ ਉੱਤੇ ਰੱਖ ਦਿੱਤੀ ਤੇ ਮਨੀ ਉਹਨੂੰ ਮੰਗਿਆ ਉਹ ਤੋਂ ਜੋ ਕੈਸ਼ ਰਜਿਸਟਰ ਦੇ ਵਿੱਚ ਸੀਗਾ। ਜਦੋਂ ਕਲਰਕ ਨੇ ਉਹ ਮਨੀ ਉਸ ਨੂੰ ਦੇ ਦਿੱਤਾ ਤੇ ਇਸ ਬੰਦੇ ਨੇ
ਫਿਰ ਵੀ ਉਹਦੇ ਜਿਹੜੀਆਂ ਆ ਗੋਲੀਆਂ ਮਾਰ ਦਿੱਤੀਆਂ ਤੇ ਲੱਕਲੀ ਕਹਿੰਦੇ ਭਈ ਜ਼ਿਆਦਾ ਇੰਜਰੀ ਜਿਹੜੀਆਂ ਬੈਡ ਨਹੀਂ ਸੀਗੀਆਂ। ਜੀ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਰੀਅਲ estate ਦੇ ਹਾਲਾਤ ਪਤਾ ਨਹੀਂ ਕਿੱਦਾਂ ਦੇ ਜਿਹੜੇ ਉਹ ਰਹਿਣਗੇ। ਇੱਕ ਮਨਰੋਵੀਆ ਦੇ ਵਿੱਚ ਘਰ ਜੋ ਕਿ ਇੱਕ ਰੁੱਖ ਦੇ ਨਾਲ ਟੁੱਟਾ ਆ, ਅੱਧਾ ਕੁ ਘਰ ਜਿਹੜਾ ਉਹ ਬਚਿਆ ਆ ਤੇ ਉਹਦੀ ਕੀਮਤ $5 ਲੱਖ ਜਿਹੜੀ ਉਹ ਲੱਗੀ ਆ। ਇੱਕ ਘਰ 1 ਰੂਮ ਤੇ 1 ਬਾਥਰੂਮ ਹਾਊਸ ਜਿਹੜਾ ਆ ਇਹ ਮਨਰੋਵੀਆ ਦੇ ਵਿੱਚ ਇਸ ਟਾਈਮ ਕਹਿੰਦੇ ਵੀ ਇਸਨੇ ਹੈਡਲਾਈਨ ਜਿਹੜੀਆਂ ਉਹ ਗੈਦਰ ਕੀਤੀਆਂ ਆ। ਮਈ ਮਹੀਨੇ ਦੇ ਵਿੱਚ ਇਹ ਟਰੀ ਦੇ ਨਾਲ ਕਹਿੰਦੇ ਟੁੱਟ ਗਿਆ ਸੀ। ਇਸ ਤੋਂ ਪਹਿਲਾਂ 2 ਰੈਂਟਰ ਤੇ 2 ਜਿਹੜੇ ਡੌਗ ਆ ਇਸ ਦੇ ਵਿੱਚ ਰਹਿੰਦੇ ਸੀਗੇ ਤੇ ਉਹ ਇੰਜਰਡ ਨਹੀਂ ਹੋਏ, ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ। ਪਰ ਉਹਨਾਂ ਦੀ ਕਾਰ ਜਿਹੜੀ ਆ ਉਹ ਟੁੱਟੀ ਤੇ ਨਾਲ ਫੈਂਸ ਤੇ ਬਹੁਤਾ ਜਿਹੜਾ ਰੂਫ ਆ ਉਹ ਵੀ ਨੁਕਸਾਨਿਆ ਗਿਆ ਹੈਗਾ ਆ। ਸੋ ਇਹ ਜਿਹੜੇ ਹਾਲਾਤ ਆ, ਕਈ ਇਲਾਕੇ ਤਾਂ ਹਰਜੋਤ ਸਿੰਘ ਜੀ ਇੰਨੀ ਕੁ ਜ਼ਿਆਦਾ ਰੀਅਲ estate ਨੂੰ ਲੈ ਕੇ ਹੌਟ ਮਾਰਕੀਟ ਜਿਹੜੇ ਉਹ ਬਣੇ ਪਏ ਆ ਵੀ ਕੁਛ ਵੀ ਜਿਹੜਾ ਉਹ ਮਿਲਦਾ ਆ ਤਾਂ ਉਹ ਜਿਹੜਾ ਬਾਈ ਕਰਨ ਨੂੰ ਰੈਡੀ ਹੈਗੇ ਆ। ਸੋ ਮਨਰੋਵੀਆ ਕੈਲੀਫੋਰਨੀਆ ਦੀ ਇੱਕ ਛੋਟੀ ਜੀ ਜਿਹੜੀ ਸਿਟੀ ਆ, ਜਿਹੜੀ ਆਰਕੇਡੀਆ ਅਸੂਜ਼ਾ ਡੁਆਟੇ, ਜਿਹੜਾ ਕਹਿ ਲਓ ਵੀ ਪੈਸਾਡੀਨਾ ਦੇ ਈਸਟ ਵਾਲੇ ਪਾਸੇ ਨੂੰ ਜਦੋਂ ਤੁਸੀਂ ਜਾਂਦੇ ਆ ਤਾਂ ਉੱਥੇ ਇਹ ਇੱਕ ਛੋਟਾ ਜਿਹਾ ਸ਼ਹਿਰ ਜਿਹੜਾ ਉਹ ਹੈਗਾ ਆ। ਸੋ ਉੱਥੇ ਇਹ ਇਸ ਟਾਈਮ ਟੁੱਟਾ ਹੋਇਆ ਘਰ ਉਹ ਵੀ $5 ਲੱਖ ਦਾ ਜਿਹੜਾ ਉਹ ਇੱਕ ਬੈਡਰੂਮ ਇੱਕ ਬਾਥ ਵਾਲਾ ਵਿਕਣ ਦੇ ਲਈ ਲੱਗਾ ਹੋਇਆ ਆ ਤੇ ਉਹਦੇ ਮਾਲਕ ਕਹਿ ਰਹੇ ਆ ਵੀ देयर आर स्टिल मीट ऑन these bones। ਜੀ ਅਗਲੀ ਖਬਰ ਚਲੀਏ ਤੇ ਅਟਵਾਟਰ ਤੋਂ ਆ ਰਹੀ ਆ। ਅਟਵਾਟਰ ਦੇ ਵਿੱਚ ਦੇਖੋ ਜਿਹੜੇ ਕਹਿੰਦੇ ਸਕੂਲ ਦੇ ਵਿੱਚ ਟੀਚਰ ਹੁੰਦੇ ਆ ਉਹ ਰੱਬ ਦਾ ਰੂਪ ਹੁੰਦੇ ਹੈਗੇ ਆ, ਪਰ ਇਸ ਟੀਚਰ ਨੇ ਇਦਾਂ ਦੇ ਜਿਹੜੇ ਕੰਮ ਕੀਤੇ ਆ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਬੁਹਾਚ ਕਲੋਨੀ ਹਾਈ ਸਕੂਲ ਜੋ ਅਟਵਾਟਰ ਦੇ ਵਿੱਚ ਹੈਗਾ, ਉੱਥੇ ਹੋਲੀਓ ਵਾਰਸੈਲੋ ਸਪੈਸ਼ਲ ਐਜੂਕੇਸ਼ਨ ਟੀਚਰ ਆ। ਇਹ ਕਹਿੰਦੇ ਵੀ ਆਪਣੇ ਸਟੂਡੈਂਟਸ ਨੂੰ ਜਿਹੜਾ ਡਰੱਗ ਡਿਸਟ੍ਰੀਬਿਊਸ਼ਨ ਕਰਦਾ ਸੀ, ਚਾਈਲਡ ਮੋਲੈਸਟੇਸ਼ਨ ਕਰਦਾ ਸੀ। ਸੋ ਮਰਸਡ ਕਾਉਂਟੀ ਦੇ ਸ਼ੈਰਿਫ ਨੇ ਅਗਸਤ 10 ਨੂੰ ਇਹਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਤੇ ਅਗਸਤ 30 ਨੂੰ ਸ਼ੁੱਕਰਵਾਰ ਨੂੰ ਮਰਸਡ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਵਾਰਸੈਲੋ ਨੂੰ ਚਾਰਜ ਕੀਤਾ molestation ਦੇ ਅੰਡਰ molesting a child under 18 ਤੇ ਕੈਨਵਸ ਤੇ ਹੋਰ ਜਿਹੜੇ ਆ ਜਿਹੜੀ ਡਰੱਗ ਆ ਉਹ ਮਾਈਨਰਸ ਨੂੰ ਦਿੰਦਾ ਸੀਗਾ। ਉਹ ਸਾਰੇ ਦੇ ਸੰਬੰਧ ਦੇ ਵਿੱਚ ਇਸ ਨੂੰ ਚਾਰਜ ਕੀਤਾ ਗਿਆ ਹੈ। ਕਿਹੜੇ ਘਣਾਉਣੇ ਕੰਮ ਜਿਹੜੇ ਕਰਦੇ ਕੀ ਸੇਧ ਇਹਨਾਂ ਨੇ ਜਿਹੜੇ ਉਹ ਨਿਆਣੇ ਨੂੰ ਦੇਣੀ, ਉਹ ਆਪ ਇਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਣ। ਯਾਦ ਹੋਣਾ 49ers ਦਾ ਸੈਨ ਫਰਾਂਸਿਸਕੋ 49ers ਜਿਹੜੀ NFL ਦੀ ਟੀਮ ਆ, ਉਹਦਾ ਜਿਹੜਾ ਰੂਕੀ ਰਿਸੀਵਰ ਰਿਕੀ ਪੀਅਰਸਲ, ਉਸਦੇ ਗੋਲੀ ਜਿਹੜੀ ਉਹ ਲੱਗੀ ਸੀ ਸੈਨ ਫਰਾਂਸਿਸਕੋ 'ਚ ਰੋਬਰੀ ਦੇ ਦੌਰਾਨ। 17 ਸਾਲਾਂ ਦਾ ਟ੍ਰੇਸੀ ਦਾ ਰਹਿਣ ਵਾਲਾ ਇੱਕ ਹਾਈ ਸਕੂਲ ਸੀਨੀਅਰ ਆ, ਉਸ ਨੂੰ ਹੁਣ ਅਟੈਂਪਟਡ ਮਰਡਰ ਦੇ ਵਿੱਚ ਜਿਹੜਾ ਉਹ ਚਾਰਜ ਕੀਤਾ ਗਿਆ ਆ। ਹੁਣ ਕਹਿੰਦੇ ਵੀ ਉਸ ਨੂੰ ਪਛਤਾਵਾ ਜਿਹੜਾ ਉਹ ਜਾਗਿਆ ਆ। ਸੈਨ ਫਰਾਂਸਿਸਕੋ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ ਬਰੂਕ ਜੈਨਕਿਨਸ ਆ, ਉਹਨਾਂ ਨੇ ਇਸ ਨੂੰ ਅਟੈਂਪਟਡ ਮਰਡਰ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਆ। ਸੈਮੀ ਆਟੋਮੈਟਿਕ ਵੈਪਨ ਦੇ ਨਾਲ ਅਸੌਲਟ ਤੇ ਅਟੈਂਪਟਡ ਸੈਕੰਡ ਡਿਗਰੀ ਰੋਬਰੀ ਦੇ ਜਿਹੜੇ ਚਾਰਜਿਸ ਆ ਇਸ ਵਿੱਚ ਲਗਾਏ ਹੈਗੇ ਆ। ਉਹਨਾਂ ਨੇ ਆਫਿਸ ਨੇ ਜਿਹੜਾ ਉਹ ਅਜੇ ਇਹ ਨਹੀਂ ਡਿਸਾਈਡ ਕੀਤਾ ਵੀ ਇਸ ਨੂੰ ਜੁਵੈਨਾਈਲ ਜਾਂ ਐਜ਼ ਏ ਅਡਲਟ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਟਰਾਈ ਕੀਤਾ ਜਾਵੇਗਾ, ਪਰ ਕਹਿੰਦੇ ਵੀ ਇਨਵੈਸਟੀਗੇਸ਼ਨ ਹੋਰ ਇਸ ਦੇ ਵਿੱਚ ਚੱਲ ਰਹੀ ਹੈਗੀ। ਟੀਮ ਦਾ ਅਟਾਰਨੀ ਜਿਹੜਾ ਡਿਪਟੀ ਪਬਲਿਕ ਡਿਫੈਂਡਰ ਆ ਬੌਬ ਡਨਲੈਪ, ਉਹਨਾਂ ਨੇ ਰਿਪੋਰਟਰਸ ਨਾਲ ਗੱਲ ਕਰਦੇ ਹੋਏ ਕਿਹਾ ਵੀ ਕਹਿੰਦਾ ਵੀ ਬਹੁਤ ਮਾਫੀ ਮੰਗ ਰਿਹਾ ਆ ਵੀ ਜੋ ਕੁਝ ਵੀ ਜਿਹੜਾ ਉਹ ਵਾਪਰਿਆ ਆ, ਤੇ ਕਹਿੰਦਾ ਵੀ ਉਹ ਕਹਿੰਦਾ ਵੀ ਉਹਦਾ ਪਰਿਵਾਰ ਵਾਲੇ ਵੀ ਉਹਦੇ ਬਿਹਾਫ ਦੇ ਉੱਤੇ ਇਸ ਟਾਈਮ ਮਾਫੀ ਮੰਗ ਰਹੇ ਆ। ਸੋ ਕਹਿੰਦੇ ਵੀ ਜੈਨੂਇਨਲੀ ਉਹ ਇਸ ਟਾਈਮ ਪਛਤਾਵੇ ਦੇ ਵਿੱਚੋਂ ਲੰਘ ਰਿਹਾ ਆ। ਇਦਾਂ ਦੇ ਕੰਮ ਪੁੱਠੇ ਭਾਈ ਕਰਨੇ ਹੀ ਕਿਉਂ, ਜਿਹੜਾ ਬਾਅਦ ਦੇ ਵਿੱਚ ਤੁਸੀਂ ਇਸ ਦਾ ਪਛਤਾਵਾ ਜਿਹੜਾ ਉਹ ਕਰਦੇ ਫਿਰੋ। ਦਿਨ ਦਿਹਾੜੇ ਚਿੱਟੇ ਦਿਨ ਸ਼ਨੀਚਰਵਾਰ ਦੇ ਦਿਨ ਇੱਕ ਪ੍ਰੋਫੈਸ਼ਨਲ ਐਥਲੀਟ ਦੇ ਨਾਲ, ਕੱਲਾ ਪ੍ਰੋਫੈਸ਼ਨਲ ਹੀ ਨਹੀਂ ਕਿਸੇ ਦੇ ਨਾਲ ਵੀ ਜੇ ਇਦਾਂ ਦਾ ਹੋਵੇ, ਘਿਨਾਉਣਾ ਕੰਮ ਹੋਵੇ, ਤਾਂ ਇਹ ਬਹੁਤ ਮਾੜੀ ਗੱਲ ਆ। ਤਾਂ ਉਹ ਚੀਜ਼ ਜਦੋਂ ਵਾਪਰੀ, ਕਿਉਂਕਿ NFL ਦਾ ਪਲੇਅਰ ਸੀਗਾ, ਇਸ ਲਈ ਨੈਸ਼ਨਲ ਹੈਡਲਾਈਨ ਹੋਰ ਵੱਡੀ ਬਣੀ ਤੇ ਡੀਏ ਦੇ ਉੱਤੇ ਵੀ ਜਿਹੜਾ ਉਹ ਪ੍ਰੈਸ਼ਰ ਜ਼ਿਆਦਾ ਪਿਆ ਤੇ ਉਹਨਾਂ ਨੇ ਇਵੈਂਚੁਅਲੀ ਜਿਹੜਾ ਇਸ ਨੂੰ ਹੁਣ ਇਹ ਚਾਰਜਿਸ ਦੇ ਵਿੱਚ ਅਟੈਂਪਟਡ ਮਰਡਰ ਦੇ ਚਾਰਜ ਦੇ ਵਿੱਚ ਜਿਹੜਾ ਉਹ ਚਾਰਜਿਸ ਇਸ ਉੱਤੇ ਇਨਫੈਕਟ ਲਾ ਦਿੱਤੇ ਗਏ ਆ। ਅਗਲੀ ਖਬਰ ਇੰਟਲ ਦੇ ਨਾਲ ਸੰਬੰਧਿਤ ਹੈ। ਇੰਟਲ ਨੇ ਅੱਜ ਅਨਾਉਂਸ ਕੀਤਾ ਹੈ ਕਿ ਦਰਜਨਾਂ ਦੇ ਹਿਸਾਬ ਨਾਲ ਬੇ ਏਰੀਏ ਦੇ ਵਰਕਰਸ
ਜਿਹੜੇ ਬੇ ਏਰੀਏ ਦੇ ਵਿੱਚ ਕੰਮ ਕਰਦੇ ਹੈਗੇ ਆ, ਉਹ ਲੇ ਆਫ ਹੋਣ ਜਾ ਰਹੇ ਹੈਗੇ ਆ। ਚਿਪ ਮੈਨੂਫੈਕਚਰਿੰਗ ਪਲਾਂਟ ਨੇ ਇਹ ਅਨਾਉਂਸ ਕੀਤਾ ਸੀ ਵੀ ਉਹ 15% ਆਪਣੀ ਵਰਕਫੋਰਸ ਗਲੋਬਲੀ ਘੱਟ ਕਰਨ ਜਾ ਰਹੇ ਆ, ਜਿਹਦੇ ਵਿੱਚੋਂ ਹੁਣ ਬੇ ਏਰੀਏ ਦੇ ਵਿੱਚੋਂ 54 ਦੇ ਕਰੀਬ ਜਿਹੜੀਆਂ ਪ੍ਰੋਫੈਸ਼ਨਲ ਜੌਬਸ ਆ ਉਹ ਘੱਟ ਹੋਣ ਜਾ ਰਹੀਆਂ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਲੇ ਆਫ ਫਾਈਲਿੰਗਸ ਦੇ ਵਿੱਚ ਇੰਡੀਕੇਟ ਕੀਤਾ ਗਿਆ ਆ ਵੀ 4 ਡਿਫਰੈਂਟ ਸੈਂਟਾ ਕਲਾਰਾ ਫੈਸਿਲਿਟੀਜ਼ ਹੈਗੀਆਂ ਜਿੱਥੇ ਲੇ ਆਫ ਹੋਣ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਜੇ ਲਿਫਟ ਦੀ ਗੱਲ ਕਰੀਏ, ਲਿਫਟ ਕੰਪਨੀ ਜਿਹੜੀ ਆ ਉਹ ਵੀ ਆਪਣੀ ਵਰਕਫੋਰਸ ਦਾ 1% ਲੇ ਆਫ ਕਰਨ ਜਾ ਰਹੇ। ਜੀ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੋਲਿੰਗਾ ਜਿਹੜਾ ਸ਼ਹਿਰ ਆ ਹਾਈਵੇ 198 ਦੇ ਨਜ਼ਦੀਕ, ਇੱਥੇ ਕੱਲ ਜਿਹੜੀ ਉਹ ਅੱਗ ਲੱਗੀ ਦੁਪਹਿਰੋਂ ਬਾਅਦ, ਤੇ ਇਸ ਨੇ ਇੱਕ ਦਿਨ ਦੇ ਵਿੱਚ ਇੱਕ ਦਿਨ ਤੋਂ ਵੀ ਘੱਟ ਦੇ ਦਿਨ ਵਿੱਚ 11,000 ਏਕੜ ਜਿਹੜੇ ਉਹ ਸਾੜ ਦਿੱਤੇ ਹੈਗੇ ਆ। ਸੋ ਕਹਿੰਦੇ ਵੀ ਫਸਟ ਡੇ ਦੇ ਵਿੱਚ ਇਹ ਬੂਨ ਫਾਇਰ ਇਸ ਟਾਈਮ ਕੋਲਿੰਗਾ ਜਿਹੜਾ ਸ਼ਹਿਰ ਆ ਉੱਥੇ ਲੱਗੀ ਆ। I-5 ਤੇ 101 ਦੇ ਦਰਮਿਆਨ ਇਹ ਜਿਹੜਾ ਸ਼ਹਿਰ ਪੈਂਦਾ ਆ। ਜਦੋਂ ਤੁਸੀਂ ਫਰੈਜ਼ਨੋ ਤੋਂ ਬੇਕਰਸਫੀਲਡ ਵੱਲ ਨੂੰ ਜਾਂਦੇ ਆ, ਉਧਰ ਕਿੰਗ ਸਿਟੀ ਪਰਲੇ ਪਾਸੇ ਨੂੰ ਜਿਹੜਾ ਉਹ ਆ ਜਾਂਦਾ ਆ। ਸੋ ਇਵੈਕੂਏਸ਼ਨਸ ਆਰਡਰ ਕਹਿੰਦੇ ਆ ਵੀ ਜਾਰੀ ਕਰ ਦਿੱਤੇ ਗਏ। 100 ਸਕੁਅਰ ਮੀਲ ਦੇ ਇਲਾਕੇ ਦੇ ਵਿੱਚ ਡਿਆਬਲੋ ਰੇਂਜ ਜਿਹੜੀ ਫਰੈਜ਼ਨੋ ਕਾਉਂਟੀ 'ਚ ਪੈਂਦੀ ਆ, ਉੱਥੇ ਜਿਹੜਾ ਆ ਲੋਕਾਂ ਨੂੰ 3 ਦਰਜਨ ਜਿਹੜੇ ਘਰ ਆ ਉਹ ਕਹਿੰਦੇ ਵੀ ਇਸ ਅੱਗ ਦੇ ਰਾਹ ਦੇ ਵਿੱਚ ਹੈਗੇ ਨੇ। ਸੋ ਹੋਪਫੁਲੀ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਸਕੇ। ਪਰ ਹਾਲ ਦੀ ਘੜੀ ਜਿਹੜੀ ਅੱਗ ਆ ਉਹ ਲਗਾਤਾਰ ਉੱਥੇ ਫੈਲ ਰਹੀ ਹੈ ਤੇ ਇਸ ਨੂੰ ਬੁਝਾਉਣ ਦੇ ਲਈ ਅੱਗ ਬੁਝਾਊ ਦਸਤੇ ਜਿਹੜੇ ਆ ਉਹ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ। ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਰੁਪਈਆ ਧੜਾਧੜ ਥੱਲੇ ਨੂੰ ਜਾ ਰਿਹਾ ਆ। ਅੱਜ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 99 ਪੈਸੇ ਹੋ ਗਿਆ। ਸੋ ਆਲਮੋਸਟ 84 ਰੁਪਏ ਹੋ ਗਏ ਹੈਗੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 10 ਪੈਸੇ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 35 ਸੈਂਟ। ਅਗਲੀ ਜਿਹੜੀ ਜਾਂਦੇ ਜਾਂਦੇ ਦੱਸਦੇ ਜਾਈਏ ਮਾਰਕੀਟ ਦਾ ਹਾਲ, ਡਾਓ ਜੋਨ 38 ਪੁਆਇੰਟ ਵੱਧ ਕੇ 40,900 ਤੇ 75 ਤੇ ਬੰਦ ਹੋਇਆ। S&P 9 ਪੁਆਇੰਟ ਘਟ ਕੇ 5520 ਤੇ ਨੈਸਡੈਕ 52 ਪੁਆਇੰਟ ਘਟ ਕੇ 17,084 ਤੇ ਬੰਦ ਹੋਇਆ। ਸੋਨੇ ਦਾ ਭਾਅ $2525 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ 69 ਰੁਪਏ ਪ੍ਰਤੀ ਬੈਰਲ। 10 ਈਅਰ ਯੀਲਡ 3.76%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 58,005 ਤੇ ਇਥੀਰੀਅਮ $2455 ਦੇ ਬਰਾਬਰ ਚੱਲ ਰਿਹਾ ਹੈ। ਜੀ, ਤੇ ਆਪਾਂ ਲੈਣੇ ਸਰੋਤਿਆਂ ਤੋਂ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।